ਸੰਤੋਸ਼ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੱਚੇ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ। ਉਹਨਾਂ ਮੈਨੂੰ ਵੀ ਫੋਨ ਆਇਆ ਇੱਥੋਂ ਸਰੀ ਤੋਂ। ਜੀ ਅੱਛਾ, ਮੈਨੂੰ ਕਹਿੰਦੇ ਵੀ ਅਸੀਂ ਸਰੀ ਤੋਂ ਬੋਲ ਰਹੇ ਆ ਠੀਕ ਹੈ ਜੀ। ਤੇ ਤੁਸੀਂ ਸਾਨੂੰ ਪਛਾਣੋ, ਅਸੀਂ ਤੁਹਾਡੇ ਰਿਸ਼ਤੇਦਾਰ ਆ। ਹਾਂਜੀ ਮੈਂ ਆਖਿਆ ਮੈਂ ਕਿਹਾ ਰਿਸ਼ਤੇਦਾਰ ਸਾਡੇ ਜਿਹੜੇ ਹੋਣਗੇ ਉਹਨਾਂ ਦਾ ਤੇ ਮੈਨੂੰ ਪਤਾ ਹੀ ਹੈ, ਤੇ ਤੂੰ ਹੁਣ ਦੱਸ ਮੈਨੂੰ ਤੇ ਤੇਰਾ ਨਾਂ ਕੀ ਹੈ। ਹਾਂਜੀ ਤੇ ਕਹਿੰਦਾ ਤੁਸੀਂ ਪਛਾਣੋ, ਤੁਸੀਂ ਪਛਾਣੇਗੇ ਤੇ ਫੇਰ ਹੀ ਮੈਂ ਦੱਸਾਂਗਾ। ਹਾਂਜੀ ਤੇ ਤੁਸੀਂ ਇੰਝ ਕਰੋ ਤੇ ਪਛਾਣ ਤੇ ਲੈਣਾ ਹੀ ਹੈ ਤੁਸੀਂ, ਅਸੀਂ ਰਿਸ਼ਤੇਦਾਰ ਆ ਤੁਹਾਡੇ। 5-7 ਸਾਲ ਪਹਿਲਾਂ ਮੈਂ ਮਿਲਿਆ ਸੀ ਤੁਹਾਨੂੰ, ਅੱਛਾ ਤੇ ਹੁਣ ਤੁਹਾਨੂੰ ਚੇਤਾ ਭੁੱਲ ਗਿਆ। ਤੇ ਮੈਂ ਕਿਹਾ ਜਿਹੜੇ ਸਾਡੇ ਰਿਸ਼ਤੇਦਾਰ ਆ ਨਾ ਇੱਥੇ ਆਏ ਦੇ, ਮੈਂ ਕਿਹਾ ਅਮਰੀਕਾ 'ਚ, ਉਹਨਾਂ ਦਾ ਸਾਰਿਆਂ ਦਾ ਮੈਨੂੰ ਪਤਾ, ਤੇ ਤੇਰਾ ਤੇ ਨਹੀਂ ਮੈਨੂੰ ਪਤਾ ਜੀ। ਉਹ ਕਹਿੰਦਾ ਵੀ ਤੁਸੀਂ ਇੰਝ ਕਰੋ ਵੀ ਆਪਣਾ ਅਕਾਊਂਟ ਨੰਬਰ ਮੈਨੂੰ ਦਿਓ। ਠੀਕ ਹੈ। ਤੇ ਮੈਂ ਨਾ ਉਹ ਪੈਸੇ ਤੁਹਾਨੂੰ ਪਾਣੇ ਨੇ। ਹਾਂਜੀ ਹਾਂਜੀ। ਤੇ ਜੇ ਤੁਹਾਡਾ ਜੀ ਕਰੇਗਾ ਵਿੱਚੋਂ ਖਰਚ ਵੀ ਲਿਓ, ਜੇ ਵਿੱਚੇ ਰਹਿਣ ਦੇਣੇ ਨੇ ਬੈਂਕ ਦੇ ਵਿੱਚੇ ਰਹਿਣ ਦਿਓ, ਤੇ ਜੇ ਤੁਸੀਂ ਕਢਾ ਕੇ ਘਰ ਰੱਖਣੇ ਤੇ ਰੱਖ ਲਿਓ। ਤੇ ਮੈਂ ਕਿਹਾ ਤੂੰ ਪੈਸੇ ਕਾਹਦੇ ਵਾਸਤੇ ਪਾਣੇ ਸਾਨੂੰ। ਹਾਂਜੀ। ਤੇ ਮੈਂ ਇਹ ਉੱਥੇ ਕੈਲੀਫੋਰਨੀਆ ਦੇ ਵਿੱਚ ਹੀ ਲੈਣਾ ਆ ਪਲਾਟ, ਤੇ ਫਿਰ ਮੈਂ ਆਣ ਕੇ ਤੇ ਮੈਂ ਲੈ ਲਾਂਗਾ ਤੁਹਾਡੇ ਕੋਲ ਪੈਸੇ। ਅੱਛਾ। ਤੇ ਮੈਂ ਕਿਹਾ ਨਾ ਮੇਰਾ ਅਕਾਊਂਟ ਨੰਬਰ ਹੈ ਤੇ ਨਾ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੈ। ਹਾਂਜੀ। ਤੂੰ ਹੋਰ ਕਿਸੇ ਨਾਲ ਗੱਲ ਕਰ, ਮੈਂ ਜਾ ਕੇ ਦੇਖੋ ਨਾ, ਮੈਂ ਕਿਹਾ ਮੈਂ ਪਛਾਣਨੀ ਆ ਤੁਹਾਨੂੰ, ਤੇ ਇਹੋ ਜਿਹੀਆਂ ਠੱਗੀਆਂ ਦੇ ਹੋਰ ਨਾ ਮਾਰਿਓ। ਤੇ ਦੂਜੇ ਦਿਨ ਸਵੇਰੇ ਫੇਰ ਫੋਨ ਆ ਗਿਆ ਜੀ। ਤੇ ਅਸੀਂ ਨੀ ਫਿਰ ਚੁੱਕਿਆ। ਮੈਂ ਨਿਆਣਿਆਂ ਨੂੰ ਦੱਸਿਆ, ਮੈਂ ਕਿਹਾ ਇਹ ਫੋਨ ਮੈਨੂੰ ਆਉਂਦਾ, ਉਹਨੇ ਕਹਿੰਦੇ ਇਹਨੂੰ ਡਿਲੀਟ ਕਰੋ, ਤੇ ਚੁੱਕਣਾ ਨਹੀਂ ਬਿਲਕੁਲ ਹੀ, ਜਿਹਦਾ ਮਰਜ਼ੀ ਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਏਦਾਂ ਹੀ ਹੈ। ਉਹ ਕਹਿੰਦੇ ਅਕਾਊਂਟ ਨੰਬਰ ਦੇਣਗੇ ਤੇ ਜਿਹੜੇ ਪੈਸੇ ਚਾਰ ਹੋਣਗੇ ਕੱਢ ਲਾਂਗੇ ਵਿੱਚੋਂ। ਹਾਂਜੀ ਹਾਂਜੀ, ਤੇ ਕਹਿੰਦੇ ਸੀ ਏਦਾਂ ਹੀ ਹੁੰਦਾ ਜੀ, ਏਦਾਂ ਹੀ ਹੁੰਦਾ। ਠੱਗੀਆਂ ਮਾਰਨ ਦੇ ਫਰਗੇ ਦੇ। ਥੈਂਕ ਯੂ ਜੀ, ਥੈਂਕ ਯੂ ਦੱਸਣ ਦੇ ਲਈ। ਚੰਗਾ ਓਕੇ। ਸਤਿ ਸ਼੍ਰੀ ਅਕਾਲ। ਦੇਖੋ ਵੀ ਲੋਕਾਂ ਦੇ ਭੋਲੇਪਨ ਦਾ ਕਿਸ ਲਿਹਾਜ਼ ਤੱਕ ਕਿੱਥੇ ਤੱਕ ਜਾ ਕੇ ਜਿਹੜਾ ਇਹ ਫਾਇਦਾ ਚੱਕਦੇ ਵੀ, ਬਸ ਠੱਗ ਲਈਏ। ਵਿਹਲੇ ਬੈਠੇ ਆ ਉੱਥੇ। ਇੱਕ ਕਰਦੇ ਆ ਜੀ, ਅਸੀਂ LA ਦੀ ਕੰਪਨੀ ਤੋਂ ਕਾਲ ਕਰ ਰਹੇ ਆ ਤੁਹਾਨੂੰ, ਤੇ ਯੂਟਿਲਿਟੀ ਦੇ ਜਿਹੜੇ ਬਿੱਲ ਆ ਤੇ ਉਹ ਤੁਹਾਡੇ ਮਾਫ ਕਰਾ ਦਾਂਗੇ। ਇੱਕ ਦਿਨ ਆਈ ਮੈਨੂੰ ਕਾਲ, ਤੇ ਮੈਂ ਕਿਹਾ ਮੈਂ ਤਾਂ ਰੈਂਟ ਤੇ ਰਹਿਣਾ, ਮੇਰੇ ਤਾਂ ਬਿੱਲ ਹੀ ਨਹੀਂ ਆਉਂਦਾ, ਉਹਦਾ ਮਕਾਨ ਮਾਲਕ ਭਰਦਾ। ਕਹਿੰਦਾ ਗੱਲ ਹੀ ਕੋਈ ਨਹੀਂ, ਤੁਹਾਡਾ ਰੈਂਟ ਦਵਾ ਦਿੰਦੇ ਆ। ਮੈਂ ਕਿਹਾ ਤੂੰ ਕਿਹੜਾ ਬਾਇਡਨ ਦਾ ਮਾਸੜ ਲੱਗਦਾ ਵੀ ਤੂੰ ਮੇਰਾ ਰੈਂਟ ਦਵਾ ਦੇਗਾ, ਵੀ ਐਡੀ ਤੇਰੀ ਪਹੁੰਚ, ਮੈਂ ਤੂੰ ਆਪਣਾ ਕਿੱਦਾਂ ਦਿੰਦੇ ਆ। ਫਿਰ ਜਿਹੜੇ ਕਾਲ ਕੱਟ ਜਾਂਦੇ, ਫਿਰ ਉਹ ਕਹਿਣਗੇ ਵੀ ਮੈਂ ਐਡਮ ਆ। ਤੇ ਮੈਂ ਕਿਹਾ ਤੂੰ ਸਹੀ ਦੱਸ, ਤੂੰ ਕੌਣ ਆ? ਸੁਰੇਸ਼ ਆ, ਨਰੇਸ਼ ਆ, ਮੁਹੰਮਦ ਆ, ਕੌਣ ਆ ਤੂੰ? ਹਣਾ ਵੀ ਤੂੰ ਏਦਾਂ ਦੱਸ ਮੈਨੂੰ ਵੀ ਕੌਣ ਆ। ਫਿਰ ਗੁੱਸਾ ਚੜ ਜਾਂਦਾ। ਜਾਲਸਾਜ਼ੀਆਂ ਦਾ ਦੌਰ ਬਹੁਤ ਤੇਜ਼ ਹੋਇਆ, ਇਹ ਆਪਾਂ ਨੂੰ ਸਤਰਕ ਰਹਿਣਾ ਪੈਣਾ ਬਿਲਕੁਲ। ਇਸ ਤਰ੍ਹਾਂ ਦੇ ਮਤਲਬ ਤੁਸੀਂ ਦੇਖੋ ਨਾ ਵੀ ਪਹਿਲਾਂ ਤਾਂ ਪੈਸੇ ਮੰਗਣ ਵਾਲਾ ਟ੍ਰੈਂਡ ਚੱਲ ਰਿਹਾ ਸੀ, ਜਦੋਂ ਉਹ ਐਕਸਪੋਜ਼ ਹੋਣ ਲੱਗਿਆ ਤੇ ਪੈਸੇ ਦੇਣ ਵਾਲਾ ਟ੍ਰੈਂਡ ਚੱਲ ਪਿਆ। ਹੁਣ ਕੈਲੀਫੋਰਨੀਆ ਚ ਫਲੈਟ ਲੈਣਾ ਵੀ ਤੂੰ ਬਰਾਇਆ ਰੋਡ ਤੇ ਫਲੈਟ ਕਿੱਥੇ ਲੈਣਾ, ਮਤਲਬ ਕੋਈ ਬੰਦੇ ਨੂੰ ਪਤਾ ਨਹੀਂਗਾ। ਅੱਛਾ, ਇਹ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਜੇ ਤੁਸੀਂ ਇਹਨਾਂ ਤੋਂ ਮਾੜੀ ਜਿਹੀ ਪੁੱਛ ਪੜਤਾਲ ਸ਼ੁਰੂ ਕਰ ਦਿਓਗੇ, ਇਹਨਾਂ ਨੂੰ ਕੱਖ ਪਤਾ ਨਹੀਂ। ਏਦਾਂ ਹੀ ਇੱਕ ਦਿਨ ਆਇਆ ਵੀ ਕੈਲੀਫੋਰਨੀਆ ਚ ਆ ਜੀ, ਤੁਸੀਂ ਮੈਨੂੰ ਲੱਗਦਾ ਆਪਾਂ ਇਕੱਠੇ ਉਦੋਂ ਫੋਨ ਚੱਕਿਆ ਸੀਗਾ ਨਾ, ਵੀ ਕੈਲੀਫੋਰਨੀਆ ਚ ਕਿੱਥੇ ਭਾਈ, ਕਿੱਥੇ ਕੈਲੀਫੋਰਨੀਆ ਸ਼ਹਿਰ ਦਾ ਨਾਮ ਨਹੀਂ ਪਤਾ, ਸ਼ਹਿਰ ਦਾ ਨਾਂ ਨਹੀਂ ਪਤਾ। ਹਾਂਜੀ, ਤੁਸੀਂ ਬਸ ਇਹਨਾਂ ਨੂੰ ਏਦਾਂ ਜਿਹੜਾ ਕਰਨਾ ਆ ਉਦਾਂ ਆ ਵੀ ਜਿੰਨਾ ਚਿਰ ਜੇ ਇਹਨਾਂ ਗੱਲ ਹੁੰਦੀ ਤੁਹਾਨੂੰ ਪਤਾ ਆ, ਜੇ ਤੁਹਾਡੇ ਨਾਲ ਗੱਲ ਹੋ ਰਹੀ, ਤੁਹਾਡੇ ਕੋਲ ਵਕਤ ਹੈਗਾ 2-4 ਮਿੰਟਾਂ ਤੇ ਲਵਾਓਗੇ ਤੇ ਕਿਸੇ ਦਾ ਭਲਾ ਹੀ ਹੋ ਰਿਹਾ। ਉਹਦੇ ਨਾਲ ਇਹ ਆ ਵੀ ਉਹ ਉਹਨਾਂ ਚਿਰ ਕਾਲ ਨਹੀਂ ਕਰ ਸਕਦੇ ਕਿਸੇ ਨੂੰ। ਇਹ ਏਦਾਂ ਚੱਲ ਰਿਹਾ। ਜੀ ਜੀ ਬਿਲਕੁਲ ਜੀ। ਕੁਲਵੰਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਨਾਲ ਵੀ ਵਾਕਿਆ ਹੋਇਆ ਪਿਛਲੇ 2 ਵੀਕਾਂ ਦੀ ਗੱਲ ਆ। ਮੇਰੀ ਮਾਮੀ ਜੀ ਰਹਿੰਦੇ ਆ ਸਰੀਰ ਚ, ਤੇ ਉਹ ਹੈਗੇ ਆ 75+ ਹੋਣੇ ਆ। ਉਹਨਾਂ ਮੇਰੇ ਮਾਮਾ ਜੀ ਐਕਸਪਾਇਰ ਹੋ ਗਏ। ਮਾਮੀ ਜੀ ਉਹਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਸਟੰਟ ਪਏ ਹੋਏ ਆ। ਉਹਨਾਂ ਦੀ ਪੋਤੀ ਵੀ ਨਾਲ ਰਹਿੰਦੀ ਸੀ ਉਹ ਕੰਮ ਤੇ। ਮਾਮੀ ਜੀ ਦਾ WhatsApp ਤੇ ਫੋਨ ਆਇਆ ਇੰਡੀਆ ਤੋਂ ਵੀ ਮੈਨੂੰ ਕਾਂਤੀ ਕਹਿੰਦੇ ਆ ਇਹ ਕਾਂਤੀ ਦਾ ਐਕਸੀਡੈਂਟ ਹੋ ਗਿਆ ਵਾ, ਤੇ ਉਹ ਸਾਈਡ ਤੇ ਬੈਠਾ ਵਾ, ਤੁਸੀਂ $15,000 ਭੇਜ ਦਿਓ। ਮਾਮੀ ਜੀ ਉਦੋਂ ਪਰੇਸ਼ਾਨ ਹੋ ਗਏ। ਉਹ ਕਹਿੰਦੇ ਵੀ ਇਹ ਕੀ ਗੱਲ ਬਣੀ। ਉਹ 1 ਵਾਰੀ 2 ਵਾਰੀ ਉਹ 2 ਘੰਟੇ ਚ ਪਰੇਸ਼ਾਨ ਹੁੰਦੇ, ਤੇ ਉਹ ਜਦ ਪੋਤੀ ਨੂੰ ਦੱਸਿਆ ਵੀ ਆਹ ਗੱਲ ਆ ਵੀ ਮੇਰਾ ਉਹ ਭਾਂਜਾ ਵਾ, ਉਹ ਤੀਜਾ, ਤੇ ਉਹਨੂੰ ਆਹ ਪ੍ਰੋਬਲਮ ਹੋਈ ਆ। ਤੇ ਉਹ ਸਾਨੂੰ ਫੋਨ ਆਇਆ, ਕਹਿੰਦੇ ਆਹ ਪ੍ਰੋਬਲਮ ਹੋ ਗਈ ਆ। ਉਹ 2 ਘੰਟੇ ਉਹਦਾ ਨਾ ਬਲੱਡ ਪ੍ਰੈਸ਼ਰ, ਉਹ ਪਰੇਸ਼ਾਨ ਹੋ ਗਏ। ਏਦਾਂ ਦੇ ਕੰਮ ਕਰਦੇ ਆ ਸਰੀ ਇੰਡੀਆ ਤੋਂ ਫੋਨ ਆਇਆ WhatsApp ਤੇ, ਉਹ ਵੀ ਪੈਸੇ 15,000 ਨਹੀਂ, ਫਿਰ 5,000 ਪਾ ਦੋ ਕਹਿੰਦੇ। ਸਿੱਧਾ ਹੀ ਠੀਕ ਹੋ ਜਾਣਾ, ਇਹਨੇ 10,000 ਘਟਾ ਕੇ। ਮਾਮੀ ਜੀ ਨਾਲ ਕਦੇ ਫੋਨ ਨਾ ਆਇਆ, ਤੇ ਮਾਮੀ ਜੀ ਇਹ ਹਾਰਟ ਅਟੈਕ ਦੇ ਮਰੀਜ਼ ਸੀਗੇ। ਦੇਖ ਲਓ ਕੋਈ ਹੁਣ ਹੀ ਵਾਪਰ ਜਾਂਦੀ ਫਿਰ।
ਵੀ ਇੰਨੀ ਫਿਕਰ ਦੇ ਵਿੱਚ ਜਿਹੜਾ ਉਹ ਪਾਤਾ ਜੀ। ਥੈਂਕ ਯੂ ਦੱਸਣ ਦੇ ਲਈ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇੱਥੇ ਇੱਕ ਟ੍ਰੈਂਡ ਹੁਣ ਨਵਾਂ ਆਪਣੇ ਸਾਹਮਣੇ ਆ ਗਿਆ ਵੀ ਕੈਨੇਡਾ ਦੇ ਨਾਮ ਤੋਂ ਹੁਣ ਬਹੁਤ ਠੱਗੀਆਂ ਵੱਜਣੀਆਂ ਸ਼ੁਰੂ ਹੋ ਚੁੱਕੀਆਂ। ਹਾਂਜੀ, ਕੈਨੇਡਾ ਚ ਵੱਧ ਗਿਣਤੀ ਆ ਹੁਣ ਉੱਥੇ ਵਿਹਲੇ ਵੀ ਕਈ ਨੇ। ਉੱਥੇ ਉਹਨਾਂ ਨੂੰ ਹੁਣ ਜਿਹੜੇ ਪਿੱਛੇ ਬੈਠੇ ਆ ਜਿਹੜੇ ਇਦਾਂ ਦੇ ਜਾਲਸਾਜ਼ ਆ ਉਹ ਹਰ ਦਿਨ ਨਵਾਂ ਕੁਝ ਸਕੈਮ ਚਲਾ ਕੇ ਦੇਖਦੇ ਆ। ਜਿੱਦਣ ਕਿਸੇ ਇੱਕ ਦੋ ਜਣੇ ਠੱਗ ਹੋ ਜਾਂਦੇ ਆ ਫਿਰ ਕਹਿੰਦੇ ਵੀ ਇਹ ਤੁਰ ਪਿਆ ਹੁਣ ਇਹ ਚਲਾਓ। ਬਿਲਕੁਲ ਇਹ ਨਵੀਂ ਟੈਸਟਿੰਗ ਜਿਹੜੀ ਉਹ ਚੱਲਦੀ ਰਹਿੰਦੀ ਆ। ਆਪਾਂ ਸਾਰੇ ਟੈਸਟ ਦੇ ਪਾਤਰ ਆ ਉਹਨਾਂ ਦੇ। ਤੁਸੀਂ ਇਹ ਗੱਲ ਵੇਖੋ ਨਾ ਵੀ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਡਾਟਾ ਚੋਰੀ ਹੋ ਰਿਹਾ ਕਿੰਨੇ ਵੱਡੇ ਪੱਧਰ ਤੇ ਹੋ ਰਿਹਾ ਹੋਇਆ ਪਿਆ ਤੁਹਾਡਾ ਮਤਲਬ ਨਹੀਂ। ਇਹ ਤਾਂ ਪ੍ਰਵੀਨ ਆਪਾਂ ਕਿੰਨੀ ਇਹਦੀ ਖਬਰਾਂ ਕੀਤੀਆਂ। ਇਕਵੀਫੈਕਸ ਦਾ ਹੋਇਆ, ਫੇਸਬੁੱਕ ਦਾ ਹੋਇਆ, ਤੁਸੀਂ ਜਿਹੜੇ ਮਰਜ਼ੀ ਵੈਬਸਾਈਟ ਦਾ ਦੇਖ ਲਓ ਜਿੱਥੇ ਤੁਸੀਂ ਆਪਣਾ ਡਾਟਾ ਪਾਇਆ ਆ ਹਰ ਇੱਕ ਦਾ ਚੋਰੀ ਹੋ ਚੁੱਕਾ ਆ। ਇਹ ਚੋਰੀ ਹੋਇਆ ਡਾਟਾ ਅੱਗੇ ਤੋਂ ਅੱਗੇ ਸਰਕੂਲੇਟ ਹੋਈ ਜਾ ਰਿਹਾ ਤੇ ਭਾਈ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਤੇ ਆਪਾਂ ਘੱਟ ਡਾਟਾ ਸ਼ੇਅਰ ਕਰਿਆ ਕਰੀਏ ਫੇਸਬੁੱਕ ਤੇ। ਇਹ ਵੀ ਨਾਲ ਦੇ ਨਾਲ ਜਿਹੜੀ ਇਹ ਗੱਲ ਆ। ਆਪਣੇ ਅਗਲੇ ਕਾਲਰ ਜੁੜੇ ਨੇ ਨੀਟਾ ਮਾਸ਼ਿਕੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਇਹ ਜ਼ਰੂਰੀ ਸੀਗੀ ਇਦਾਂ ਦੀ ਗੱਲਬਾਤ ਹੋਣੀ ਨਾ ਕਿਉਂਕਿ ਜਾਗਰੂਕਤਾ ਬਹੁਤ ਜ਼ਰੂਰੀ ਹੈ ਬਾਈ ਜੀ। ਜੀ ਥੈਂਕ ਯੂ ਜੀ। ਇੱਕ ਦਿਨ ਕੀ ਹੁੰਦਾ ਨਾ ਜੇ ਮੈਂ ਟਰੱਕ ਤੇ ਗਿਆ ਹੋਇਆ ਸੀ ਤੇ ਮੇਰੀ ਵਾਈਫ ਨੂੰ ਫੋਨ ਆਇਆ ਕਹਿੰਦਾ ਮੈਂ ਆਰਕਨਸਾਸ ਤੋਂ ਸਕੇਲ ਤੋਂ ਬੋਲਦਾ ਤੇ ਕਹਿੰਦਾ ਤੇਰੇ ਹਸਬੈਂਡ ਦਾ ਕਹਿੰਦਾ ਟਰੱਕ ਦਾ ਐਕਸੀਡੈਂਟ ਹੋ ਗਿਆ ਤੇ ਕਹਿੰਦਾ ਉਹ ਸਾਨੂੰ ਟੋ ਕਰਾਉਣਾ ਪਿਆ ਤੇ ਉਹਦੇ ਵਾਸਤੇ ਕਹਿੰਦਾ ਟੋ ਵਾਸਤੇ ਕਹਿੰਦਾ ਸਾਨੂੰ $1500 ਦਾ ਬਿੱਲ ਆ ਗਿਆ ਭੇਜੋ। ਹਾਂਜੀ ਉਹ ਮੈਂ ਹੁਣ ਘਰੇ ਅਕਸਰ ਗੱਲਬਾਤ ਕਰਦਾ ਰਹਿੰਦਾ ਸੀ ਵੀ ਇਦਾਂ ਦੇ ਫੋਨ ਆਉਂਦੇ ਹੁੰਦੇ ਵੀ ਜਿਹੜੇ ਹੋਏ ਨਾ ਚੀਜ਼ਾਂ ਤੋਂ। ਮੇਰੀ ਵਾਈਫ ਨੇ ਕੱਟ ਕੇ ਮੈਨੂੰ ਕਾਲ ਲਾ ਲਈ ਤੇ ਮੈਂ ਕਿਹਾ ਮੈਂ ਤਾਂ ਸੁੱਤਾ ਪਿਆ ਵੀ ਉਦਾਂ ਹੀ ਆ ਵੀ ਤੂੰ ਕੋਈ ਨਾ ਇਹਨੂੰ ਕਿ ਤੈਨੂੰ ਕੱਲ ਨੂੰ ਭੇਜਾਂਗੇ ਅਸੀਂ ਪੈਸੇ। ਕੋਈ ਗੱਲ ਨਹੀਂ ਅੱਜ ਤਾਂ ਹੁਣ ਰਾਤ ਬਹੁਤ ਹੋ ਗਈ। ਸਹੀ ਹੈ ਬਿਲਕੁਲ। ਦੇਖੋ ਕਿੱਦਾਂ ਠੱਗਦੇ ਨੇ। ਸੋ ਏਦਾਂ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ। ਕਈ ਵਾਰੀ IRS ਵਾਲੇ ਬਣ ਕੇ ਇੱਕ ਵਾਰੀ ਕਾਲ ਕਰ ਲਈ ਮੇਰੀ ਵਾਈਫ ਦੀ ਇੱਕ ਸਹੇਲੀ ਨੂੰ। ਉਹ ਵਿਚਾਰੀ ਰੋਈ ਪਿੱਟੀ ਜਾਵੇ। ਉਹ ਕਹਿੰਦੀ ਵੀ ਮੈਨੂੰ ਵੀ ਕਹਿੰਦੇ ਵੀ ਹੁਣੇ ਇੰਨੇ ਪੈਸੇ ਜਮਾ ਕਰਾ ਨਹੀਂ ਤੈਨੂੰ ਅਰੈਸਟ ਕਰਾ ਦਿਆਂਗੇ ਐ ਕਰ ਦਿਆਂਗੇ। ਤੇ ਮੇਰੀ ਵਾਈਫ ਦਾ ਮੈਨੂੰ ਕਾਲ ਆਈ ਕਹਿੰਦੀ ਵੀ ਐ ਕਰਕੇ ਉਹਨੂੰ ਫੋਨ ਆਇਆ ਵੀ ਉਹ ਰੋਈ ਜਾਂਦੀ ਹੈ ਵਿਚਾਰੀ ਸ਼ਾਪਿੰਗ ਸੈਂਟਰ 'ਚ ਬੈਠੀ ਹੈ ਉੱਥੇ। ਮੈਂ ਕਿਹਾ ਵੀ ਉਹਨੂੰ ਕਹੇ ਫੋਨ ਕੱਟ ਆਪਦਾ ਰਾਮ ਕਰ ਵੀ ਇਹ ਸਕੈਮ ਵਾਲੇ ਹੁੰਦੇ ਆ ਉਦਾਂ ਹੀ ਕਾਲਾਂ ਕੂਲਾਂ ਕਰਦੇ IRS ਵਾਲੇ ਐ ਨਹੀਂ ਫੋਨ ਕਰਦੇ ਕਦੇ। ਜੀ ਸੋ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵੀਰੇ। ਥੈਂਕ ਯੂ ਸੋ ਮਚ। ਕੀਪ ਅਪ ਦੀ ਗੁੱਡ ਵਰਕ। ਥੈਂਕ ਯੂ ਜੀ। ਮਿਹਰਬਾਨੀ ਜੀ। ਥੈਂਕ ਯੂ ਮਿਹਰਬਾਨੀ। ਸੋ ਬਿਲਕੁਲ ਇਹ ਚਿਰ ਦੀ ਗੱਲ ਹੈ। ਇੱਕ ਦੇਖ ਲਓ ਉਹਨਾਂ ਨੂੰ ਸਭ ਪਤਾ ਹੀ ਬੰਦਾ ਟਰੱਕ ਤੇ ਉਹ ਗਿਆ ਹੋਇਆ ਤੇ ਘਰੇ ਕਾਲ ਕਰ। ਮਤਲਬ ਉਹ ਬੰਦੇ ਨੂੰ ਪਤਾ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਸਾਰਾ ਕੁਝ ਖੁਦ ਪਾਇਆ ਹੀ ਆ। ਪਰ ਇਹ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਘਰੇ ਗੱਲ ਕਰਦੇ ਰਹਿੰਦੇ ਸੀ। ਉਹਨਾਂ ਨੇ ਵੀ ਸਿਆਣਪ ਕੀਤੀ ਵੀ ਫੋਨ ਕੱਟ ਕੇ ਤੁਰੰਤ ਇਹਨਾਂ ਨੂੰ ਕਾਲ ਕਰ ਲਈ ਪਤਾ ਲੱਗ ਗਿਆ। ਸੋ ਇਹ ਬਹੁਤ ਜ਼ਰੂਰੀ ਹੈ ਜਦੋਂ ਕੋਈ ਤੁਹਾਨੂੰ ਕਵੇ ਨਾ ਵੀ ਭਾਈ ਤੁਹਾਡਾ ਇਹ ਜਾਣੇ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕਿੱਦਾਂ ਹੈ ਜਾਂ ਕਿਵੇਂ ਆ ਕੁਛ ਏਦਾਂ ਇਹਨੂੰ ਫੜਨ ਲੱਗੇ ਆ ਜਾਂ ਫੜ ਲਿਆ ਜਾਂ ਕੀ ਆ ਵੀ ਭਾਈ ਕੱਟ ਕੇ ਉਸੇ ਵੇਲੇ ਕਰੋ। IRS ਨੇ ਕਦੀ ਨਹੀਂ ਤੁਹਾਨੂੰ ਕਾਲ ਜਿਹੜੀ ਉਹ ਏਦਾਂ ਜਿਹੜੀ ਉਹ ਕਦੀ ਨਹੀਂ ਕਰਦੇ। ਉਹ ਚਿੱਠੀ ਪੱਤਰ ਹੀ ਜਿਹੜੇ ਉਹ ਘੱਲਦੇ ਆ। ਇਹ ਨੋਨ ਸਕੈਮਸ ਨੇ ਜਿਹੜੇ ਆਲਰੇਡੀ ਚੱਲ ਰਹੇ ਆ ਪਰ ਅਜੇ ਵੀ ਲੋਕ ਕਈ ਇਹਦਾ ਸ਼ਿਕਾਰ ਬਣ ਜਾਂਦੇ ਆ। ਜੀ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ 5-6 ਦਿਨ ਹੋ ਗਏ ਮੈਨੂੰ ਵੀ ਫੋਨ ਆਇਆ। ਸਪੀਕਰ ਸਪੀਡ ਦਾ ਨੰਬਰ ਸੀਗਾ 661। ਠੀਕ ਹੈ। ਮੈਨੂੰ ਭੂਆ ਜੀ ਸਤਿ ਸ਼੍ਰੀ ਅਕਾਲ। ਭੂਆ ਜੀ ਪੈਰੀ ਪੰਨਾ ਸਤਿ ਸ਼੍ਰੀ ਅਕਾਲ। ਭੂਆ ਜੀ ਸਤਿ ਸ਼੍ਰੀ ਅਕਾਲ। ਆਈ ਨਾ ਲਵੇ ਨਾ। ਮੈਂ ਕਿਹਾ ਵੀ ਕੌਣ ਆ ਤੇ ਤੁਸੀਂ ਪਛਾਣੋ। ਮੈਂ ਕਹੀ ਜਾਵਾਂ ਮੈਨੂੰ ਆਪਦੇ ਭਤੀਜੇ ਵਰਗੀ ਥੋੜੀ ਜਿਹੀ ਲੱਗੀ। ਮੈਂ ਕਿਹਾ ਦੀਪੂ ਮੈਂ ਕਿਹਾ ਤੇਰਾ ਤਾਂ ਫੋਨ ਮੈਂ ਕਿਹਾ ਸਪੀਕਰ ਸਪੀਡ ਦਾ ਤਾਂ ਫਰਿੱਜ ਨੂੰ ਦਾ ਸੀਗਾ। ਨਹੀਂ ਭੂਆ ਜੀ ਮੈਂ ਲੈ ਲਿਆ। ਭੂਆ ਜੀ ਮੈਂ ਉਹ ਵੀ ਲੈ ਲਿਆ। ਫਿਰ ਬੱਚੇ ਦੇ ਰੋਣ ਲੱਗ ਪਏ ਉੱਚੀ ਉੱਚੀ ਹੈ ਨਾ। ਮੇਰਾ ਐਕਸੀਡੈਂਟ ਹੋ ਗਿਆ ਉਹ ਗੋਰੇ ਦੇ ਵਿੱਚ ਵੱਜਿਆ ਤੇ ਉਹ ਹੁਣ ਪੈਸੇ ਮੰਗਦੇ ਆ। ਮੇਰਾ ਵਕੀਲ ਨਾਲ ਗੱਲ ਕਰੋ। ਮੈਂ ਕਿਹਾ ਕੀ ਗੱਲ ਵਕੀਲ ਮੇਰਾ ਪਿਓ ਆ। ਫਿਰ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਵਕੀਲ ਮੇਰਾ ਪਿਓ ਆ। ਖਬਰਦਾਰ ਮੈਂ ਹੁਣ ਤੇ ਫੋਨ ਕਰਿਆ ਮੈਂ ਜਦੇ ਸਮਝ ਗਏ। ਵੇਖ ਲਓ ਕਿੱਦਾਂ ਕੋਈ ਰਾਹ ਨਹੀਂ ਨਿਕਲ ਸਕਦਾ। ਕਹਿੰਦੇ ਆ ਵੀ ਖੁੱਡ ਚੋਖੇ ਸੱਪ ਕੱਢ ਲੈਂਦੇ ਅਮਰੀਕਾ ਵਾਲੇ ਤਾਂ ਇਹ ਨਹੀਂ ਹੋ ਸਕਦੇ। ਨਹੀਂ ਇਹ ਲੱਭਦੇ ਨੇ ਬੜੇ ਫੜਦੇ ਨੇ ਪਰ ਖੁੰਬਾਂ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਉੱਗਦੇ। ਬਾਕੀ ਦੂਜੇ ਦੇਸ਼ਾਂ ਚ ਜੀ ਇਹ ਨੈਟਵਰਕ ਇੱਥੋਂ ਦੇ ਨੰਬਰ ਹੀ ਕਰ ਲੈਂਦੇ ਆ। ਨੰਬਰ ਤਾਂ ਸੌਖੇ ਆ ਜਿਹੜਾ ਮਰਜ਼ੀ ਲਾ ਕੇ ਅੱਜ ਕੱਲ ਕਰ ਲਓ ਕਿਉਂਕਿ ਟੈਕਨੋਲੋਜੀ ਵੱਧ ਗਈ ਆ। ਕਾਰੇ ਬਾਹਰਲੇ ਮੁਲਕਾਂ ਤੋਂ ਰਹੇ ਇਹਦੇ ਤੋਂ ਵੀ ਦੱਸਦੇ ਭਾਰਤ ਤੋਂ ਵੱਡੀ ਗਿਣਤੀ ਗੁਜਰਾਤ ਤੋਂ ਚੱਲ ਰਿਹਾ ਧੰਦਾ। ਇਹਦੇ ਬਾਰੇ ਵੀ ਦੱਸਦੇ ਆ। ਜੀ
ਥੈਂਕ ਯੂ ਜੀ। ਥੈਂਕ ਯੂ ਜੀ। ਓਕੇ ਹੁਣ ਦੇ ਕਿਸੇ ਦੇ ਭੂਆ ਬਣ ਕੇ, ਕਿਸੇ ਦੇ ਮਾਮੇ ਮਾਮੀ ਬਣ ਕੇ, ਕਿਸੇ ਦਾ ਤਾਇਆ ਚਾਚਾ ਬਣ ਕੇ, ਕਿਸੇ ਦਾ ਅੰਕਲ ਬਣ ਕੇ, ਕਿਸੇ ਦੇ ਭਤੀਜੇ ਬਣ ਕੇ, ਕਿਸੇ ਦਾ ਕੁਛ ਬਣ ਕੇ, ਇਹ ਠੱਗਣ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਆ। ਇਹ ਤਾਂ ਏਦਾਂ ਵੀ ਇੱਕ ਵਾਰੀ ਸਾਰਿਆਂ ਨੂੰ ਕਾਲ ਕਰਕੇ ਪਤਾ ਕਰ ਲਓ ਵੀ ਠੀਕ ਠਾਕ ਆ ਨਾ ਤੁਸੀਂ ਸਾਰੇ ਠੀਕ ਠਾਕ ਆ। ਬਿਲਕੁਲ ਤੇ ਫੈਮਿਲੀ ਗਰੁੱਪ ਸਾਰਿਆਂ ਦੇ ਬਣੇ ਹੋਏ ਆ, ਜੇ ਕਿਸੇ ਨੂੰ ਆਉਂਦੀ ਆ ਤਾਂ ਉੱਥੇ ਸ਼ੇਅਰ ਕਰ ਲਓ ਕਿ ਬਾਈ ਏਦਾਂ ਆ। ਪ੍ਰਵੀਨ ਨੇ ਉਹ ਇੱਕ ਉਹ ਮੈਂਟਲ ਉਸ ਸਥਿਤੀ ਦਾ ਇਹ ਫਾਇਦਾ ਚੱਕਦੇ ਆ ਵੀ ਜਦੋਂ ਤੁਸੀਂ ਘਬਰਾ ਜਾਂਦੇ ਆ, ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਹੁੰਦਾ, ਹੜਬੜਾਹਟ ਦੇ ਵਿੱਚ ਹੁੰਦੇ ਆ, ਉਦੋਂ ਤੁਸੀਂ ਕਲੀਅਰਲੀ ਨਹੀਂ ਸੋਚ ਰਹੇ ਹੁੰਦੇ। ਜਿਵੇਂ ਇਨਵੈਸਟੀਗੇਟਰ ਫੇਸ ਰੀਡਿੰਗ ਕਰਦੇ ਆ ਨਾ, ਜਦੋਂ ਕੋਈ ਵੀ ਚੀਜ਼ ਇਨਵੈਸਟੀਗੇਟ ਕਰਦੇ, ਕੋਈ ਫੈਮਿਲੀ ਕੇਸ ਹੁੰਦਾ ਕੁਝ ਵੀ, ਉਹ ਫੇਸ ਰੀਡਿੰਗ ਕਰਦੇ ਵੀ ਕਿਹੜੇ ਬੰਦੇ ਦੇ ਕੀ ਐਕਸਪ੍ਰੈਸ਼ਨਸ ਆ, ਉਵੇਂ ਇਹ ਮੈਂਟਲ ਰੀਡਿੰਗ ਕਰ ਲੈਂਦੇ ਆ ਕੁਝ ਸੈਕਿੰਡ ਦੇ ਵਿੱਚ ਹੀ, ਇਹ ਬੰਦੇ ਦੇ ਇਮੋਸ਼ਨਸ ਬਦਲ ਗਏ, ਹੁਣ ਫਸਾ ਲਓ। ਜੀ ਜੀ।